हाँ जी, आज पौड़ी 12वीं। मन्ने की गत कही ना जाए, जे को कहे पीछे पछताए। कागद लिखण हार, मन्ने का बह करन विचार। ऐसा नाम निरंजन होए, जो मन जाने मन कोय। ठीक है जी। जे को मन जाने मन, जे को मन जाने मन कोय। मेरे को जो लिखा है, जे को मन जाने मन को। अच्छा, मन्ने की गत, गत जिहड़ी है, गत का मतलब है हालत, मोड ऑफ एग्जिस्टेंस। ते गत जिहड़ी है ये म्यूजिक की भी टर्म हैगी है। म्यूजिक की बंदिश नूं भी गत जिहड़ी है वो कहंदा जांदा है, या तबले दी वगैरह वगैरह। लेकिन मैं इस पौड़ी नूं दे मतलब नूं शुरू करन तो पहले मैं चाहुंदा कि तुसीं वेखो कि पिछली जिहड़ियां पौड़ियां गुजरियां ने, 4 पौड़ियां, उन्हां विच सी सुणिए। ते सुणिए दे विच मुख्तलिफ कैटेगरीज नूं हाईलाइट किया गया सी। ਉਹਦੇ ਵਿੱਚ ਦੇਵਤਾਵਾਂ ਦੀਆਂ, ਉਹਦੇ ਵਿੱਚ ਪੀਰਾਂ ਦੀਆਂ, ਉਹਦੇ ਵਿੱਚ ਜੋਗੀਆਂ ਦੀਆਂ, ਉਹਦੇ ਵਿੱਚ ਸਿੱਧਾਂ ਦੀਆਂ, ਸਾਰੀਆਂ ਜਿਹੜੀਆਂ ਕੈਟੇਗਰੀਜ਼ ਨੇ ਉਹਨਾਂ ਦਾ ਜ਼ਿਕਰ ਕੀਤਾ ਗਿਆ ਸੀ ਕਿ ਉਹਨਾਂ ਦੀ ਜੇ ਸੁਣੀਏ ਤੇ ਉਹਨਾਂ ਦੀ ਆਪਣੀ ਆਪਣੀ ਜਿਹੜੀ ਹੈ ਉਹ ਮਤਲਬ ਸੀ ਕਿ ਉਹਨਾਂ ਦੀ ਆਪਣੀ ਆਪਣੀ ਇਸ ਸੰਸਾਰ ਦੇ ਬਾਰੇ ਚ तशरीह है और इस संसार नूं समझण दा तरीका है और इस संसार विच रहण दा तरीका है उन्हां सारियां दा ही जिन्हां दे नाल जिहड़े सुणीए नाल शुरू हुंदे सन। या तुसीं ये कह लो कि जिहड़े उन्हां विच तसव्वुर भी सन, इमेज भी सन सुपरनैचुरल हस्तियां दे, वो भी वो ने जिहड़े बंदियां ने आप ही प्रोजेक्ट किए हुए ने। ते हुण वो आप ही प्रोजेक्ट करके आप ही उन्हां नूं उन्हां दे किस्से बनाउंदे ने। अच्छा, ये सी सुणिए ये सारा कुछ सी ये सुनी दा है। लेकिन जिहड़ी गल हैगी है वो ये है कि मन्ने की गत कही ना जाए। मतलब जे उन्हां ने जो कुछ जो उन्हां दे रेफरेंस दे नाल जो कुछ किया गया, जो कुछ बनाया गया, जो कुछ एस्टैबलिश किया गया, ते क्या असीं साडे कोल वो तरीका है कि असीं वो चीज़ जिहड़ी जिसनूं वो सिंबोलाइज कर रहे सन ਉਹਦੀ ਹਾਲਤ ਨੂੰ ਬਿਆਨ ਕਰੀਏ। ਜਿਹੜਾ ਮਨ ਹੈ, ਮਨ ਜਿਹੜਾ ਹੈ ਇਹ ਸੰਸਾਰ ਦਾ ਮਰਕਜ਼ ਹੈ, ਦਿਲ ਹੈ। ਮਨੇ ਕੀ ਗਤ ਕਹੀ ਨਾ ਜਾਏ, ਯਾਨੀ ਜਿਹੜੀ ਮਨ ਦੀ ਜਿਹੜੀ ਹਾਲਤ ਹੈ, ਉਹਦਾ ਜਿਹੜਾ ਮੋਡ ਆਫ ਐਗਜ਼ਿਸਟੈਂਸ ਹੈ, ਉਹਨੂੰ ਲਫ਼ਜ਼ਾਂ ਵਿੱਚ बोलिया नहीं जा सकता, लफ्ज़ां नहीं उहदा इज़हार नहीं हो सकता।
ਜੇ ਕੋ ਕਹੇ ਪਿੱਛੇ ਪਛਤਾਏ, ਤੇ ਜੇ ਕੋਈ ਉਸ ਦੇ ਬਾਰੇ ਚ ਗੱਲ ਕਰ ਵੀ ਦਿੰਦਾ ਹੈ, ਲਿਖ ਵੀ ਦਿੰਦਾ ਹੈ, ਤੇ ਅਖੀਰ ਉਹਨੂੰ ਪਛਤਾਉਣਾ ਪੈਂਦਾ ਹੈ। ਪਛਤਾਉਣਾ ਇਸ ਲਈ ਪੈਂਦਾ ਹੈ ਕਿ ਉਹ ਗੱਲ ਜਿਹੜੀ ਕਿ ਹੋਣੀ ਸੀ ਉਹ ਲਫ਼ਜ਼ਾਂ ਵਿੱਚ ਆ ਕੇ ਹੋ ਹੀ ਨਹੀਂ ਸਕੀ, ਲਫ਼ਜ਼ਾਂ ਰਾਹੀਂ ਉਹ ਬਿਆਨ ਹੀ ਨਹੀਂ ਹੋ ਸਕੀ। ਇਹ ਮੈਂ ਤੁਹਾਨੂੰ ਪਹਿਲੇ ਵੀ ਕਾਫੀ ਦਫਾ ਇਸ ਦੇ ਉੱਤੇ ਅਸੀਂ ਗੱਲ ਕਰ ਚੁੱਕੇ ਹਾਂ ਕਿ ਜਿਹੜੇ ਲਫ਼ਜ਼ ਨੇ ਉਹ ਤੇ ਸਿਗਨਲ ਨੇ ਨਾ, ਉਹ ਤੇ ਸਿਗਨਲ ਨੇ ਮੁਖਤਲਿਫ ਸ਼ੈਵਾਂ ਦੇ, ਔਰ ਇਨਸਾਨਾਂ ਨੇ ਉਹ ਸਿਗਨਲ ਆਪਣੀਆਂ ਲੋੜਾਂ ਦੇ ਮੁਤਾਬਕ ਬਣਾਏ ਨੇ। ਤੇ ਉਹ ਲੋੜਾਂ ਜਿਹੜੀਆਂ ਨੇ ਉਹ ਆਮ ਜ਼ਿੰਦਗੀ ਦੀ, ਰੋਜ਼ਮर्रा ਜ਼ਿੰਦਗੀ ਦੇ ਨਾਲ ਡੀਲ ਕਰਦੀਆਂ ਨੇ। ਹੁਣ ਜੇ ਤੁਸੀਂ ਰੋਜ਼ਮर्रा ਦੀ ਡੇਲੀ ਰੂਟੀਨ ਤੋਂ ਬਾਹਰ ਨਿਕਲ ਕੇ ਅਗਰ ਕੋਈ ਕਨਸੈਪਟ ਹੈ, ਅਗਰ ਉਹਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰੋ ਉਹਨਾਂ ਲਫ਼ਜ਼ਾਂ ਦੇ ਨਾਲ, ਤੇ ਉਹ ਲਫ਼ਜ਼ ਤੁਹਾਡਾ ਸਾਥ ਨਹੀਂ ਦਿੰਦੇ। ਇਸੇ ਲਈ ਮੰਨੇ ਕਿ ਗਤ ਕਹੀ ਨਾ ਜਾਏ। ਜੇ ਕੋ ਕਹੇ ਪਿੱਛੇ ਪਛਤਾਏ, ਕਾਗਜ਼ कलम ना लिखनहार, यानी कागज और कलम ते उन्हों लिखिया भी नहीं जा सकता। उदा 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 उन्हों लिखिया नहीं जा सकता। मने का बह करन विचार, ते उदा बह के विचार कीता जाता है, लेकिन लफ्ज ਉਹ ਜਿਹੜੇ ਉਸ ਨੂੰ ਉਹ ਜਿਹੜਾ ਵਿਚਾਰ ਮਨ ਕਰਦਾ ਹੈ ਉਹਨੂੰ ਕਾਗਜ਼ ਤੇ ਕਲਮ ਲਿਖ ਨਹੀਂ ਪਾਉਂਦੇ। ਐਸਾ ਨਾਮ ਨਿਰੰਜਨ ਹੋਏ ਜੋ ਮਨ ਜਾਣੇ ਮਨ ਕੋਏ, ਯਾਨੀ ਅਜਿਹਾ ਬੇਐਬ, ਇਹੋ ਜਿਹਾ ਬੇਐਬ ਨਾਮ ਹਸਤੀ ਜਾਂ ਹੋਂਦ ਹੋਵੇ ਜਿਹੜੀ ਮਨ, ਜੇ ਮਨ ਜਾਣੇ ਮਨ ਕੋਏ, ਜਿਸ ਨੂੰ ਮਨ ਤਾਈਂ ਹੀ ਉਪੜਾ ਸਕਦਾ ਹੈ। ਯਾਨੀ ਤੁਸੀਂ ਆਪਣੇ ਮਨ ਦੇ ਨਾਲ ਤੇ ਉਹਨੂੰ ਉਹਦੇ ਨਾਲ ਜੁੜ ਸਕਦੇ ਹੋ, ਉਹਨੂੰ ਜਾਣ ਸਕਦੇ ਹੋ, ਉਹਨੂੰ ਪਛਾਣ ਸਕਦੇ ਹੋ, ਲੇਕਿਨ ਉਹਨੂੰ ਤੁਸੀਂ ਲਫ਼ਜ਼ਾਂ 'ਚ ਬਿਆਨ ਨਹੀਂ ਕਰ ਸਕਦੇ। ਲਫ਼ਜ਼ ਜਿਹੜੇ ਨੇ ਉਹ ਉੱਥੇ ਜਾ ਕੇ ਮੁੱਕ ਜਾਂਦੇ ਨੇ। ਇਹਦਾ ਮਤਲਬ ਇਹ ਹੈ ਕਿ ਜਿਹੜਾ ਸੰਸਾਰ ਦੀ ਜਿਹੜੀ ਚਲਤ ਹੈ, ਜਿਹੜੀ ਹਾਲਤ ਹੈ ਜਿਹਦੇ ਵਿੱਚ ਅਸੀਂ ਰਹਿ ਰਹੇ ਹਾਂ, ਉਹਨੂੰ ਐਕਸਪੀਰੀਅੰਸ ਕੀਤਾ ਜਾ ਸਕਦਾ ਹੈ, ਉਹਨੂੰ ਐਕਸਪੀਰੀਅੰਸ ਹੀ ਕੀਤਾ ਜਾ ਸਕਦਾ ਹੈ। ਤੇ ਜੇ ਉਹਨੂੰ ਕਾਗਜ਼ ਕਲਮ ਦੇ ਨਾਲ ਲਿਖਿਆ ਜਾਵੇ, ਗਲਾ ਫੜਿਆ ਕੇ ਮੇਰਾ, ਗਲਾ ਫੜਿਆ ਕੇ नहीं जाना आपने भी, ਗਲਾ ਫੜਿਆ ਗਿਆ ਇੱਥੇ। सही साहब म्यूट कर लो अपने। ਜੇ ਉਹਨੂੰ ਲਿਖਿਆ ਜਾਵੇ ਜੇ ਉਹਨੂੰ ਲਿਖਿਆ ਜਾਏ ਤੇ ਉਹਨਾਂ ਲਫ਼ਜ਼ਾਂ ਤੋਂ ਉਹਦਾ ਐਕਸਪੀਰੀਅੰਸ ਨਹੀਂ ਹੁੰਦਾ। ਇਸੇ ਲਈ ਜੇ ਮਨ ਜਾਣੇ ਮਨ ਕੋਏ, ਇਸੇ ਲਈ ਜਿਹੜਾ ਜੇ ਕਿਸੇ ਦਾ ਮਨ ਹੈ
ਉਹ ਉਸ ਮਨ ਨੂੰ ਜਾਣ ਸਕਦਾ ਹੈ, ਲੇਕਿਨ ਉਹ ਉਹਨਾਂ ਲਫ਼ਜ਼ਾਂ ਦੇ ਰਾਹੀਂ ਨਹੀਂ ਜਾਣ ਸਕਦਾ। ਹਾਂਜੀ ਦੱਸੋ। ਮੈਂ ਇੱਕ ਗੱਲ ਕਰਾਂਗੀ। ਇਹ ਡਾਕਟਰ ਹਾਂਜੀ। ਕਨਫਿਊਜ਼ਿੰਗ ਜੀ ਗੱਲ ਲੱਗਦੀ, ਮੈਨੂੰ ਸਮਝ ਨਹੀਂ ਆ ਰਹੀ ਸਾਨੂੰ ਇਹਦੇ ਬਾਰੇ। ਮੈਂ ਇੱਕ ਗੱਲ ਕਰਾਂ ਡਾਕਟਰ ਸਾਹਿਬ ਜੀ। ਹਾਂਜੀ ਕਰੋ। ਅੱਛਾ ਜੀ, ਇੱਕ ਇੱਥੇ ਜਿਹੜਾ ਲਫ਼ਜ਼ ਸਭ ਤੋਂ ਪਹਿਲਾਂ ਹੈਗਾ ਮੰਨੇ। ਅੱਛਾ, ਜੇ ਅਸੀਂ ਮੰਨੇ ਨੂੰ ਇੱਕ ਆਮ ਲਫ਼ਜ਼ ਲੈ ਕੇ ਕਹੀਏ ਕਿ ਜਿਸ ਚੀਜ਼ ਨੂੰ ਮੰਨ ਲਿਆ ਜਾਵੇ, ਯਾਨੀ ਕਿ ਜੇ ਸਪੋਜ਼ ਜੇ ਅਸੀਂ ਦੁਨਿਆਵੀ ਹਸਤੀ ਦੀ ਹੋਂਦ ਨੂੰ ਮੰਨ ਕੇ ਚੱਲੀਏ ਤਾਂ ਫਿਰ ਇਹ ਗੱਲਾਂ ਸਪਸ਼ਟ ਹੋ ਜਾਂਦੀਆਂ ਨੇ, ਸਾਫ਼ ਹੋ ਜਾਂਦੀਆਂ ਨੇ ਕਿ then we go to the second line ਕਿ ਵੀ ਜਿਸ ਰਫ਼ਤਾਰ ਨਾਲ ਔਰ ਜਿਸ ਰਿਦਮ ਵਿੱਚ ਇਸ ਕੁਦਰਤ ਦਾ ਆਖੋ ਜੇ ਵੇਗ, ਵਿਗਾਸ ਜਾਂ ਬਹਾਓ ਹੈ, ਉਹ ਸਾਡੀ ਸਮਝ ਤੋਂ ਬਾਹਰ ਹੈ। ਕਿਉਂਕਿ ਜਿਸ ਤਰ੍ਹਾਂ ਸਾਡੀ ਜਾਣਕਾਰੀ ਜਾਂ ਗਿਆਨ ਜੇ ਆਖੋ ਕਿ ਉਹ ਪੁਰਾਣੀਆਂ ਪ੍ਰੀ ਕਨਸੀਵ ਨੋਸ਼ਨ ਵੱਧਦਾ ਹੈ ਤੇ ਸਾਡੀਆਂ ਜਿਹੜੀਆਂ ਪ੍ਰੀ ਕਨਸੀਵ ਨੋਸ਼ਨਸ ਹੁੰਦੀਆਂ ਨੇ ਉਹ ਰੱਦ ਹੋ ਜਾਂਦੀਆਂ ਨੇ। ਸੋ ਇਟ ਇਜ਼ ਡਿਫਿਕਲਟ ਫॉर ਅਸ ਟੂ ਐਕਸਪਲੇਨ ਦੈਟ। ਫਿਰ ਜੋ ਅਸੀਂ ਦੁਨਿਆਵੀ ਚਲਨ ਵੇਖਿਆ ਹੈ ਉਸ ਮੁਤਾਬਿਕ ਦੋ ਤਰੀਕੇ ਦੇ ਵਿੱਚ ਜ਼ੁਬਾਨ ਜਾਂ ਲੈਂਗੁਏਜ ਬਣਦੀ ਹੈ। ਇੱਕ ਤਾਂ ਜ਼ਰੂਰਤ ਜਿਹੜੀ ਰੋਜ਼ਮर्रा ਦੀ ਜ਼ਰੂਰਤ ਹੈ ਐਗਜ਼ਿਸਟੈਂਸ ਵਾਸਤੇ, ਜਿਹੜੀ ਜਿੱਦਾਂ ਤੁਸੀਂ ਦੱਸਦੇ ਹੋ ਜੀ ਕਿ ਵੀ ਰੋਜ਼ਮर्रा ਦੀ ਜ਼ਰੂਰਤ, ਐਂਡ ਸੈਕੰਡਲੀ ਕਿ ਵੀ ਜਿੱਦਾਂ ਗਿਆਨ ਵੱਧਦਾ ਹੈ। ਹੁਣ ਅਸੀਂ ਹੁਣ ਗਿਆਨ ਜਿਉਂ-ਜਿਉਂ ਵੱਧਦਾ ਹੈ ਤੇ ਜਿਹੜੀਆਂ ਪਿਛਲੀਆਂ ਗੱਲਾਂ ਨੇ ਉਹ ਜਾਂ ਪਿਛਲੀ ਪ੍ਰੀ ਕਨਸੀਵਡ ਆਈਡੀਆਜ਼ ਨੇ ਜਾਂ ਲਫ਼ਜ਼ ਨੇ ਉਹ ਘੱਟ ਹੋ ਜਾਂਦੇ ਨੇ ਜਾਂ ਰੱਦ ਹੋ ਜਾਂਦੇ ਨੇ। ਸੋ ਜੇ ਜਿਸਨੇ ਵੀ ਉਸਨੂੰ ਮੰਨਿਆ ਹੈ, ਮਤਲਬ ਕਿ ਇਸ ਜਿਹੜੀ ਦੁਨਿਆਵੀ ਹਸਤੀ ਦੀ ਹੋਂਦ ਨੂੰ ਮੰਨਿਆ ਹੈ, ਉਹ ਭੱਜ ਕੇ ਉਸਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਨਹੀਂ ਕਰਦਾ। ਉਹ ਬਲਕਿ ਗੰਭੀਰਤਾ ਔਰ ਸਹਿਜਤਾ ਨਾਲ ਉਸ ਤੇ ਹੋਰ ਵਿਚਾਰ ਕਰਦਾ। ਜਿਸ ਤਰ੍ਹਾਂ ਕਹਿੰਦੇ ਨੇ ਨਾ ਮੰਨੇ ਕਾ ਬਹਿ ਕਰਨ ਵਿਚਾਰ, ਉਹ ਉਸ ਤੇ ਵਿਚਾਰ ਕਰਦਾ ਹੈ, ਉਹ ਦੁਨੀਆ ਨੂੰ ਨਹੀਂ ਸਮਝਾਉਣ ਨੂੰ ਭੱਜਦਾ। ਸੋ ਐਸਾ ਕੋਈ ਹੀ ਹੈ। ਸੋ ਫਿਰ ਅਖੀਰਲੀਆਂ ਜਿਹੜੀਆਂ ਦੋ ਲਾਈਨਾਂ ਨੇ ਉਹਦੇ ਤੇ ਅਸੀਂ ਫਿਰ ਵਾਪਸ ਜਾਈ ਤਾਂ ਐਸਾ ਕੋਈ ਹੀ ਹੈ ਜਿਸਨੂੰ ਇੰਨੀ ਕਲੈਰਿਟੀ ਆਫ ਥਾਟ ਹੈ ਕਿ ਜਿਸ ਤਰ੍ਹਾਂ ਕਹਿੰਦੇ ਨੇ ਨਾ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ। ਇਹ ਕੋਈ ਹੈ ਜਿਹਨੂੰ ਇੰਨੀ ਕਲੈਰਿਟੀ ਆਫ ਥਾਟ ਹੈ ਕਿ ਜਿਹੜਾ ਉਸ ਦੁਨਿਆਵੀ ਹਸਤੀ ਦੀ ਹੋਂਦ ਨੂੰ ਮੰਨ ਕੇ ਚੱਲਦਾ। ਜੇ ਅਸੀਂ ਮੰਨਿਆ ਦੀ ਲਫ਼ਜ਼ ਜੇ ਇਸ ਤਰੀਕੇ ਨਾਲ ਅਸੀਂ ਮੰਨਿਆ ਲਈਏ। ਹਾਂਜੀ ਹੋਰ ਕੋਈ? ਮੈਂ ਡਾਕਟਰ ਸਾਹਿਬ ਗੱਲ ਕਰਾਂ ਕਿ ਇਹ ਮੈਨੂੰ ਦੋ ਲਫ਼ਜ਼ ਲੱਗਦੇ ਨੇ। ਇੱਕ ਤੇ ਲਫ਼ਜ਼ ਹੈ ਮਨ ਕਿ ਮਾਈਂਡ, ਜਿਹੜਾ ਕਿ ਇਨਲਾਈਟਨਡ ਜਾਂ ਜਿਹਦੇ 'ਚ ਥੋੜ੍ਹੀ ਜਿਹੀ ਨੌਲੇਜ ਆ ਗਈ ਆ, ਉਹਨੂੰ ਤੁਸੀਂ ਮਨ ਕਹਿ ਸਕਦੇ ਹਾਂ ਸਾਡਾ। ਦੂਸਰਾ ਹੈਗਾ ਮੰਨੇ ਲਫ਼ਜ਼, ਜਿਹੜਾ ਕਿ ਕਿਸੇ ਚੀਜ਼ 'ਚ ਬਿਲੀਵ ਕਰਦਾ, ਟਰਸਟ ਕਰਦਾ, ਜਿਸ ਚੀਜ਼ ਨੂੰ ਐਕਸੈਪਟ ਕਰਦਾ। ਸੋ ਇਹ ਦੋਵੇਂ ਲਫ਼ਜ਼ ਜਿਹੜੇ ਨੇ ਆਪਸ 'ਚ, ਮਨ ਔਰ ਮੰਨਣ ਵਾਲਾ ਬੰਦਾ, ਬਿਲੀਵ ਕਰਨ ਵਾਲਾ ਬੰਦਾ, ਇਹ ਦੋਵੇਂ ਲਫ਼ਜ਼ ਅਖੀਰਲੀ ਲਾਈਨ 'ਚ ਆਉਂਦੇ ਨੇ ਕਿ ਐਸਾ ਨਾਮ ਨਿਰੰਜਨ ਹੋਏ, ਕੋਈ ਇੱਕ ਐਸੀ ਹਸਤੀ, ਪਵਿੱਤਰ ਹਸਤੀ ਕੋਈ ਹੋਵੇ, ਜੇ ਕੋ ਮਨ ਜਾਣੇ ਮਨ ਕੋਏ, ਜਿਹੜਾ ਕਿ ਮੰਨਣ ਵਾਲਾ ਇਨਲਾਈਟਡ ਬੰਦਾ ਹੀ, ਬਿਲੀਵ ਕਰਨ ਵਾਲਾ ਹੀ ਆਪਣੇ ਮਨ ਦੇ ਵਿੱਚ ਉਸ ਨੂੰ ਜਾਣ ਸਕਦਾ। ਕਿ ਇੰਨੀ ਵੱਡੀ ਹਸਤੀ ਨੂੰ ਬਿਲੀਵ ਕਰਨ ਵਾਲਾ ਜਾਂ ਮੰਨਣ ਵਾਲਾ ਹੀ ਇਨਲਾਈਟਡ ਮਾਈਂਡ ਜਿਹੜਾ ਹੈਗਾ ਉਹ ਉਸ ਨੂੰ ਰੀਅਲਾਈਜ਼ ਕਰ ਸਕਦਾ। ਸੋ ਮੈਂ ਦੋ ਲਫ਼ਜ਼ਾਂ ਦੇ ਹਿਸਾਬ ਨਾਲ ਜਾ ਰਿਹਾ ਸੀ, ਇੱਕ ਤਾਂ ਮਨ ਹੈ, ਦੂਸਰਾ ਮੰਨੇ। ਔਰ ਦੋਨੋਂ ਹੀ ਅਖੀਰਲੀ ਪੰਕਤੀ ਦੇ ਵਿੱਚ ਹੈਗੇ ਜੇ ਕੋ ਮਨ ਜਾਣੇ ਮਨ ਕੋਏ। ਇਹ ਕੋਈ ਮਨ ਹੈ ਜੋ ਉਸ ਅਕੋਰਡਿੰਗ ਟੂ ਇਹਨਾਂ ਦੀ ਗੱਲ ਹੋ ਰਿਹਾ ਮੇਰੀ ਹੈ ਕਿ ਵੀ ਜਿਹੜਾ ਉਸ ਦੁਨਿਆਵੀ ਹਸਤੀ ਨੂੰ ਮੰਨਦਾ ਹੈ। ਮੈਂ ਇਹਨੂੰ ਪਿਛਲੀਆਂ ਪੌੜੀਆਂ ਦੇ ਨਾਲ ਰਲਾ ਕੇ ਵੇਖ ਰਿਹਾ ਹਾਂ। ਪਿਛਲੀਆਂ ਪੌੜੀਆਂ 'ਚ ਸੀ ਸੁਣੀਏ,
ਮਤਲਬ ਇਹ ਸੁਣੀਦਾ ਹੈ ਦੂਜਿਆਂ ਕੋਲੋਂ। ਜਿਹੜੇ ਟ੍ਰੈਡੀਸ਼ਨਲ ਜਾਂ ਘੜਤੀ ਮਜ਼ਹਬ ਵਾਲੇ ਨੇ ਉਹ ਉਹਦੀ ਤਸ਼ਰੀਹ ਇੰਝ ਕਰਦੇ ਨੇ ਕਿ ਉਹ ਪੀਰਾਂ ਨੂੰ, ਸਿੱਧਾਂ ਨੂੰ, ਜੋਗੀਆਂ ਨੂੰ ਉਹ ਸੁਣ ਜਾਂਦਾ ਹੈ। ਮੇਰੇ ਖਿਆਲ 'ਚ ਉਹ ਤਸ਼ਰੀਹ ਜਿਹੜੀ ਹੈ ਉਹ ਦੁਰਸਤ ਨਹੀਂ ਹੈਗੀ, ਬਲਕਿ ਇਹ ਹੈ ਕਿ ਉਹਨਾਂ ਨੂੰ ਨਹੀਂ ਸੁਣਦਾ। ਸਿਰਫ ਇਹ ਹੈ ਕਿ ਅਸੀਂ ਸੁਣੀਦਾ ਹੈ ਕਿ ਉਹਨਾਂ ਨੂੰ ਇਹਨਾਂ ਗੱਲਾਂ ਦਾ ਪਤਾ ਹੈ। ਹੁਣ ਇਹ ਹੈ ਕਿ ਜੇ ਉਹ ਸਾਰੀਆਂ ਜਿਹੜੀਆਂ ਕੈਟੇਗਰੀਜ਼ ਨੇ ਜੇ ਉਹਨਾਂ ਨੂੰ ਨਿਗੇਟ ਕੀਤਾ ਜਾਏ, ਜਿਹੜੀਆਂ ਸੁਣੀਆਂ ਹੋਈਆਂ ਨੇ, ਤੇ ਫਿਰ ਤੁਸੀਂ ਸਹੀ ਕਹਿੰਦੇ ਹੋ, ਮੰਨੇ ਤੋਂ ਮਤਲਬ ਉਹ ਜਿਹਨੂੰ ਅਸੀਂ ਮੰਨਦੇ ਹਾਂ ਉਹ ਵੀ ਹੋ ਸਕਦਾ ਹੈ। ਲੇਕਿਨ ਮੇਰਾ ਆਪਣਾ ਖਿਆਲ ਹੈ ਕਿ ਮੰਨੇ ਜਿਹੜਾ ਹੈ ਉਹਦਾ ਬੇਸਿਕ ਮਤਲਬ ਹੈ, ਉਹਦਾ ਬੇਸਿਕ ਮਤਲਬ ਹੈ ਕੌਨਸ਼ੀਅਸਨੈਸ, यूनिवर्सल कॉन्शियसनेस, क्योंकि ਉਹਦੀ गत है ना, मने की गत, ਉਹਦੀ हालत की है, कही ना जाए, ਉਹਨੂੰ ਬਿਆਨ नहीं किया जा सकता। उस यूनिवर्सल कॉन्शियसनेस ਨੂੰ ਬਿਆਨ नहीं किया जा सकता। जे को कहे पिछे पछताए, हुण इनू फिर वापस लै जाओ तुसीं सुनिए वालियां पौड़ियां च कि उन्हां विच सारे ही कुछ ना कुछ कहंदे ने, लेकिन यह है कि जो भी वो कहंदे ने उन्हां नूं उहदे जवाब विच पछतावा ही मिलता है, उन्होंने मुकम्मल नहीं होता। कागज कलम ना लिखनहार मने का बह करन विचार, कागज कलम तो उन्होंने लिख नहीं सकते, ते जिहड़े विचार ने उन्हां दे जरिए ਅਸੀਂ ਉਹਨੂੰ ਸਮਝਣ ਦੀ ਵੀ ਕੋਸ਼ਿਸ਼ ਕਰਨੇ ਆ। ਲੇਕਿਨ ਇਹ ਹੈ ਕਿ ਜੋ ਉਹ ਹਸਤੀ ਹੈ ਉਹ ਐਸੀ ਬੇਦਾਗ ਹੋਵੇ ਕਿ ਜਿਹੜੀ ਸਿਰਫ ਮਨ ਦੇ ਥਰੂ ਹੀ ਐਕਸਪੀਰੀਅੰਸ ਹੋ ਸਕਦੀ ਹੋਵੇ। मतलब ये डीप फिलोसॉफिकल आर्गूमेंट है कि ਇਹਦੇ ਪਿੱਛੇ ਲਿੰਗੁਇਸਟਿਕਸ ਦਾ ਫਲਸਫਾ ਹੈ, ਇਹਦੇ ਪਿੱਛੇ ਪੂਰਾ ਮੈਟਾਫਿਜ਼ੀਕਲ ਹੈਗੀ ਹੈ, ਇਹਦੇ ਪਿੱਛੇ ਪੂਰਾ ਐਪਿਸਟਮੋਲੋਜੀ ਹੈ ਕਿ ਅਸੀਂ ਚੀਜ਼ਾਂ ਨੂੰ ਦੇਖਣੇ, ਪਰਸੀਵ, ਐਕਸਪੀਰੀਅੰਸ ਕਿਵੇਂ ਕਰਨੇ ਆ। ਉਹਨਾਂ ਸਾਰਿਆਂ ਨੂੰ एक पौड़ी दे विच गुरु नानक जी ने लियाउण दी कोशिश की है। Sorry, Dr. Manzoor, can I ask a question? So you know how you're linking manne with sunye with the previous 4 podis. So you know the last part about disease, dukh and what was it? Dukh and Dukh paap ka nash. Yeah. So then the last part is here, aisa naam narinjan hoye. Is that linked or no? Am I overthinking it as well with this connection? Because it's repeated 4 times. हाँ बिल्कुल सही कह रहे हो, बिल्कुल सही कह रहे हो।
ਕਿ ਇਹ ਜਿਹੜਾ ਹੈ ਇਹ ਇੱਕ ਲਿੰਕ ਵੀ ਹੈ। ऐसा That's नाम amazing. Yeah. That's like wow. Mhm. ਆਹੋ ਇਹ ਲਿੰਕ ਵੀ ਹੈ ਜਿਹੜਾ ਇਸ ਨੂੰ ਪਿੱਛੇ ਨਾਲ ਜੋੜਦਾ ਹੈ। Okay. ਹਾਂਜੀ, ਉਸੇ ਚੀਜ਼ ਤੋਂ ਮੇਰੇ ਵੀ ਮੁਰਾਦ ਸੀ ਕਿ ਇਹ ਜਿਹੜੀ ਲਾਈਨ ਹੈ ਕਿ ਐਸਾ ਨਾਮ ਨਿਰੰਜਨ ਹੋਏ ਕਿ ਕੋਈ ਐਸੀ ਪਿਓਰ ਦਾਗਲੈਸ ਜਿਹੜੀ ਕੋਈ ਹਸਤੀ ਹੈ ਜਾਂ ਸਿਚੁਏਸ਼ਨ ਹੈ ਜਾਂ ਆਰਡਰ ਹੈ ਜਾਂ नेचर ਦਾ ਆਰਡਰ ਜੋ ਵੀ ਹੈ, ਕੋਈ ਐਸੀ ਚੀਜ਼ ਹੈ ਜਿਸ ਕੋ ਮਨ ਜਾਣੇ, ਜੋ ਉਸ ਚੀਜ਼ ਦੇ ਵਿੱਚ ਟਰਸਟ ਕਰਦਾ ਔਰ ਇਨਲਾਈਟਨਡ ਹੈ, ਇਨਲਾਈਟਡ ਮਨ ਹੈ, ਉਹ ਹੀ ਉਸ ਨੂੰ ਰੀਅਲਾਈਜ਼ ਕਰ ਸਕਦਾ। ਸਮਥਿੰਗ ਲਾਈਕ ਇਹ ਜਿਹੜੀ ਸਭ ਤੋਂ ਜਿਹੜੀ ਸੌਰੀ ਲਫ਼ਜ਼ਾਂ ਦੇ ਬਾਰੇ ਚ ਤੁਹਾਨੂੰ ਪਤਾ ਹੈ ਕਿ ਮਸ਼ਹੂਰ ਸ਼ਾਇਰ ਜਿਹੜਾ ਹੈ ਪੈਬਲੋ ਨਰੂਦਾ, ਉਹਦੀ ਇੱਕ ਬਹੁਤ ਮਸ਼ਹੂਰ ਲਾਈਨ ਹੈ, ਉਹ ਮੈਨੂੰ ਬਹੁਤ ਪਸੰਦ ਹੈ। Something goes dying between the lips and the voice. समझो? Sorry, can you repeat again? Something goes dying. Something goes dying between the lips and the voice. That something is lost between the two. Yes. कि जो ਤੁਹਾਡੇ ਬੁੱਲਾਂ ਵਿੱਚੋਂ ਜੋ ਗੱਲ ਨਿਕਲਦੀ ਹੈ, ਜਿਹੜੀ ਤੁਸੀਂ ਬਣਾਉਂਦੇ ਹੋ ਦੂਜੇ ਤੱਕ ਅਪਣਾਉਣ ਲਈ, ਉਹਨਾਂ ਵਿੱਚੋਂ ਕੁਛ ਮਰ ਜਾਂਦਾ। ਮਤਲਬ ਉਹ ਜਿਵੇਂ ਤੁਹਾਡੇ ਬੁੱਲਾਂ ਚੋਂ ਐਨ ਐਕਸਪੀਰੀਅੰਸ ਦੇ ਤੌਰ ਤੇ ਨਿਕਲੀ ਸੀ, ਉਵੇਂ ਅੱਗੇ ਰਿਸੀਵ ਉਵੇਂ ਉਨੀ ਕੰਪਲੀਟਨੈਸ ਨਾਲ ਰਿਸੀਵ ਨਹੀਂ ਉਹ ਹੁੰਦੀ। ਉਹਦੇ ਵਿੱਚੋਂ ਕੁਛ ਰਹਿ ਜਾਂਦਾ ਹੈ, ਕੁਛ ਮਰ ਜਾਂਦਾ ਹੈ। Which is why you have to experience it. ਹਾਂਜੀ, ਸਰ ਜੀ ਇਸ ਲਈ ਜਿਹੜੀ ਉਹ ਹਸਤੀ ਹੈ, ਉਸ ਦਾ ਨਾਂ ਐਡਾ ਪਾਕ, ਐਡਾ ਸਾਫ਼, ਐਡਾ ਬੇਦਾਗ ਹੋਵੇ ਕਿ ਉਸ ਨੂੰ ਕਿਸੇ ਮਿਲਾਵਟ ਤੋਂ ਬਗੈਰ ਹੀ, ਕਿਸੇ ਮਿਲਾਵਟ ਤੋਂ ਬਗੈਰ ਜਿਹੜਾ ਹੈ ਉਹ ਜਾਣ ਲਿਆ ਜਾਵੇ, ਜਾਂ ਉਹਦੇ ਨਾਲ, ਉਸ ਦੇ ਨਾਲ ਆਪਣਾ ਮਨ ਇੱਕ ਕਰ ਲਿਆ ਜਾਵੇ। ਉਹੀ ਗੱਲ ਹੈ ਨਾ ਜੀ ਸਰ ਜੀ, ਕਿ ਵੀ ਜਿਹੜਾ ਮਨ ਉਸ ਚੀਜ਼ ਨੂੰ ਐਕਸੈਪਟ ਕਰਦਾ ਹੈ, ਉਸ ਹੋਂਦ ਨੂੰ ਐਕਸੈਪਟ ਕਰਦਾ ਹੈ, ਉਹੀ ਉਸ ਪਾਕ ਹਸਤੀ ਨੂੰ ਐਕਸਪੀਰੀਅੰਸ ਕਰ ਸਕਦਾ। ਸੀ ਤਿੰਨ ਲਫ਼ਜ਼ ਨੇ ਨਾ ਸਰ ਜੀ, ਇੱਕ ਤਾਂ ਹੈਗਾ ਮਨ, ਤੇ ਮਨ ਜੇ ਕੋ ਮਨ ਜਾਣੇ, ਮਨ ਇੱਕ ਤਿੰਨ ਜਗ੍ਹਾ ਤੇ ਉਹਨਾਂ ਲਿਖਿਆ, ਇੱਕ ਤੇ ਮੰਨੇ ਮਨ, ਜਿਹੜਾ ਲਾਸਟ ਲਾਈਨ ਜੇ ਤੁਸੀਂ ਦੇਖੋ ਦੇ ਆਰ ਟੂ ਡਿਫਰੈਂਟ ਸਪੈਲਿੰਗਸ। ਇੱਕ ਤਾਂ ਹੈਗਾ ਮਨ, ਮੰਨਣਾ, ਕਿਸੇ ਚੀਜ਼ ਨੂੰ ਮੰਨਣਾ। ਇੱਕ ਲਫ਼ਜ਼ ਹੈਗਾ ਮਨ, ਜਿਹੜਾ ਕਿ ਮਸਤਿਸ਼ਕ, ਤੁਹਾਡਾ ਦਿਮਾਗ ਮੰਨਣ ਵਾਲਾ। ਤੇ ਜਿਹੜਾ ਇੱਕ ਹੈਗਾ ਮੰਨੇ, ਕਿ ਜਿਹਨੇ ਮੰਨਿਆ ਹੋਇਆ ਹੈ। ਸੋ ਜੇ ਤੁਸੀਂ ਸਾਰੀਆਂ ਇਹਨਾਂ ਪੌੜੀਆਂ ਨੂੰ ਇਕੱਠੇ ਕਰੋ ਤੇ ਫਿਰ ਅੱਗੇ ਵੀ ਏਦਾਂ ਦਾ ਕਿ ਜਿਹਨੇ, ਜਿੱਦਾਂ ਫੋਰ ਐਗਜ਼ਾਮਪਲ ਨੈਕਸਟ ਪੌੜੀ ਜਦ ਪੜਾਂਗੇ ਆਪਾਂ ਦੇਖਾਂਗੇ ਸਰ ਜੀ, ਉਹਦੇ ਚ ਵੀ ਇਹੀ ਹੈ ਕਿ ਜਿਹਨੇ ਬੰਦੇ ਨੇ ਇਸ ਹੋਂਦ ਨੂੰ ਐਕਸੈਪਟ ਕੀਤਾ ਹੈ, ਉਹਦੇ ਆ ਐਟਰੀਬਿਊਟਸ ਬਣ ਜਾਂਦੇ, ਉਹ ਇਹ ਕੁਝ ਹੋ ਜਾਂਦਾ। अच्छा, चलिए अगे चल के देखने। मन्ने सुरत होवे मन बुद्ध, मन्ने सगल भवन की किया जी ये सुध है।
जियो जी सुध। शुद्ध। हाँ मन्ने सगल भवन की शुद्ध, मन्ने मोह चोटा ना खाए, मन्ने जम के साथ ना जाए, ऐसा नाम निरंजन होए, जो मन जाने, जे मन जाने मन कोय। इत्थे जी मुंह चोटा ना खाए ते जे को मन जाने मन को। मुंह मने मुंह छोटा ना पाए। हाँ जी मुंह मतलब मुंह जेड़ा ते थल्ले जेड़ा लास्ट लाइन है सारियां दी हैगी जे को मन जाने मन को। नहीं ये जेड़ा ये है मने मुंह छोटा ना खाए। हाँ जी अच्छा मैं इनू जेड़ा है वो मुंह पढ़दा रहा यानी अमरजीत दसनगे ए मुंह ही है ना जी। मोह नहीं, मोह लिखा है, मोह भी हो सकता या मुंह भी हो सकता। फेस मेरे ख्याल दे ਇਹ विच ਫੇਸ मोह है। ਇੱਥੇ ਦੱਸਿਆ ਹੋਇਆ ਫੇਸ ਜਿੱਦਾਂ ਮੂੰਹ ਹੁੰਦਾ ਹੈ ਦੋਨੋਂ ਤਰੀਕੇ ਨਾਲ ਦੇਖ ਲੈਣੇ ਸਰ ਜੀ। अच्छा जी मने सुरत होवे मन बुद्ध। हुण जेड़ी जेड़ा जेड़ा मने है जिन्हों मने कहा जा रहा है उत्ते कहा गया है जिन्हों बयान नहीं किया जा सकता है, जिहदी गत बयान नहीं की जा सकती, ਉਹਦੇ ਹੁਣ ਮੇਰੇ ਖਿਆਲ 'ਚ ਇਹਦੇ ਵਿੱਚ ਉਹਦੇ ਕੈਰੈਕਟਰਿਸਟਿਕਸ ਦੱਸੇ ਜਾ ਰਹੇ ਨੇ, ਕਿਉਂਕਿ ਉਹਨੂੰ ਸਿਰਫ ਐਕਸਪੀਰੀਅੰਸ ਹੋ ਸਕਦਾ ਹੈ, ਉਹਦਾ ਐਕਸਪੀਰੀਅੰਸ ਹੀ ਕੀਤਾ ਜਾ ਸਕਦਾ ਹੈ। ਇਸ ਲਈ ਉਸ ਐਕਸਪੀਰੀਅੰਸ ਕਰਨ ਲਈ ਜੋ ਕੁਝ ਰਿਕੁਆਇਰਡ ਹੈ ਇਸ ਪੌੜੀ ਵਿੱਚ ਮੈਨੂੰ ਲੱਗਦਾ ਹੈ ਕਿ ਉਸ ਦੀ ਗੱਲ ਹੋ ਰਹੀ ਹੈ। ਮਨੇ ਸੁਰਤ ਹੋਵੇ ਮਨ ਬੁੱਧ, ਜਿਹੜੀ ਮਨ ਹੈ ਜਿਹੜੀ ਉਹ ਸੁਰਤ ਹੈ, ਉਹ ਕੌਨਸ਼ੀਅਸਨੈਸ ਹੈ। ਬੁੱਧ ਉਹ ਅਕਲ ਹੈ, ਰਸਤਾ ਹੈ, रैशनैल है। मने सगल भवन की सुध ते ओ सारे ही जहान दे घुमण दी जानकारी है। मने मोह चोट, मैं मोह पढ़ांगा, मने मोह चोटा ना खाए कि जेड़ा मने है उदी एक करैक्टर से ये है कि वो मोह दी चोट नहीं खांदा। मोह दा मतलब है प्यार। अच्छा हुण ये इंडियन फिलासफी दे विच ये बार बार जिहड़ा इस गल दा जिक्र आउंदा है और खास तौर ते जैन मत दे विच इहदा खास तौर ते जिक्र आउंदा है कि जिहड़ी इंसान नूं जिहड़ी चोट लगदी है, जिहड़ी ਉਹਦੀ ਵਜ੍ਹਾ ਇਹ ਹੈ ਕਿ ਉਹਦਾ ਸ਼ੈਵਾਂ ਦੇ ਨਾਲ ਮੋਹ ਪੈਦਾ ਹੁੰਦਾ ਹੈ। ਅਗਰ ਉਹ ਸ਼ੈਵਾਂ ਦੇ ਨਾਲੋਂ ਮੋਹ ਤੋੜ ਲਵੇ ਤੇ ਉਹ ਦੁੱਖ ਮੁੱਕ ਜਾਏਗਾ। ਲੇਕਿਨ ਇੱਥੇ ਇਹ ਮੈਨੂੰ ਲੱਗਦਾ ਹੈ ਕਿ ਇੰਜ ਕਿਹਾ ਗਿਆ ਹੈ ਕਿ ਮਨੇ ਮੋਹ ਚੋਟਾ ਨਾ ਖਾਏ, कि वो एक ऐसी हस्ती या ऐसी मोड ऑफ एग्जिस्टेंस है कि उन्होंने मोह की चोट नहीं लग सकती, वो मोह के ट्रैप विच नहीं आ सकता। मने गल थोड़ी ठीक लगती। मोह इज मोर appropriate
हाँ जी ਮੋਹ ਕਰਕੇ ਬੁੱਧ ਵੀ ਕਹਿੰਦੇ ਨੇ ਕਿ ਮੋਹ ਕਰਕੇ ਤੁਹਾਨੂੰ ਦੁੱਖ ਤਕਲੀਫਾਂ ਹੁੰਦੀਆਂ ਸਾਰੀ ਉਮਰ। बिल्कुल बिल्कुल गल वही हो रही है। Detachment. मने जम के साथ ना जाए ते ਉਹਨੂੰ ਚੋਟ ਵੀ ਨਹੀਂ ਲੱਗਦੀ ਤੇ ਉਹ ਉਹਨੂੰ ਮੌਤ ਵੀ ਆਪਣੇ ਨਾਲ ਨਹੀਂ ਲਿਜਾ ਸਕਦੀ, यानी वो अटर्नल है। ऐसा नाम निरंजन होए जे मन जाने मन कोय। हाँ जी जी बीबा जी हुण बोलो तुसी। हाँ जी हाँ जी ठीक है सर जी, मोह ही ठीक लग रहा है। डिटैचमेंट ਤੁਸੀਂ ਕਰ ਲਓ ਦੁਨੀਆ ਤੋਂ। ਜੇ ਅਸੀਂ ਇਹਨੂੰ ਕਰੀਏ ਨਾ ਮੂੰਹ, Yeah. ਜੇ ਅਸੀਂ ਕਰੀਏ ਇਹਨੂੰ ਮੂੰਹ, ਮੰਨੇ ਮੂੰਹ ਚੋਟਾ ਨਾ ਖਾਏ, ਤੇ ਮਤਲਬ ਉਹ ਗੱਲ ਕੋਈ ਬਣਦੀ ਨਹੀਂ ਹੈਗੀ। ਹਾਂਜੀ ਹਾਂਜੀ, ਪਰ ਉਹ ਮਤਲਬ ਉਹ ਜਿੱਦਾਂ ਲਿਖਿਆ ਹੋਇਆ, ਪਰ ਮਤਲਬ ਮੋਹ ਮੇਕਸ ਮਚ ਮੋਰ ਸੈਂਸ, ਇਟ ਗੋਜ਼ ਵਿਦ ਦ ਹੋਲ ਥਿੰਗ ਕਿ ਡਿਟੈਚਮੈਂਟ ਹੋਣੀ ਚਾਹੀਦੀ ਤੁਹਾਨੂੰ, ਕਿ ਬਈ ਠੀਕ ਹੈ ਸਰ। ਹਾਂਜੀ, ਇਹ ਤਾਂ ਜਿਹੜਾ ਮੂੰਹ ਦੀ ਡਿਸਕ੍ਰਿਪਸ਼ਨ ਟ੍ਰੈਡੀਸ਼ਨਲ ਕਰਦੇ ਨਾ ਕਿ ਮੂੰਹ ਤੇ ਚੋਟਾਂ ਲੱਗਣੀਆਂ, ਇਹ ਤਾਂ ਜਿੱਦਾਂ ਤਕਰੀਬਨ ਬਾਕਸਿੰਗ ਦਾ ਮੈਚ ਹੋ ਰਿਹਾ, ਮਤਲਬ ਇਟਸ ਨਾਟ ਫਿਜ਼ੀਕਲ, ਇਟਸ ਮੋਰ ਸਪਿਰਿਚੁਅਲ। ਹਾਂਜੀ, ਮਤਲਬ ਇਹ ਹੈ ਕਿ ਕਿਉਂਕਿ ਬਾਬਾ ਗੁਰੂ ਨਾਨਕ ਜੀ ਜਿਹੜੇ ਨੇ ਉਹ ਜਿਹੜੀ ਕੰਸੈਪਚੁਅਲ ਜਿਹੜੀ ਕੰਸੈਪਚੁਅਲ ਰੈਫਰੈਂਸਸ ਨੇ, ਉਹ ਤੇ ਜਿਹੜੀ ਉਹਨਾਂ ਤੋਂ ਪਹਿਲੇ ਫਲਸਫੇ ਵਾਲੇ ਕਰ ਚੁੱਕੇ ਨੇ, ਉਹ ਉਹਨਾਂ ਨੂੰ ਵੀ ਤੇ ਲੈ ਕੇ ਚੱਲ ਰਹੇ ਨੇ ਨਾ। ਮਤਲਬ ਉਹਨਾਂ ਨੂੰ ਪਤਾ ਹੈ ਕਿ ਇਹ ਜਦੋਂ ਮੈਂ ਲਿਖਾਂਗਾ ਮੋਹ ਚੋਟਾ ਨਾ ਖਾਏ, ਤੇ ਜਿਹੜੇ ਬੁੱਧ ਮਤ ਵਾਲੇ ਨੇ ਜਾਂ ਜੈਨ ਮਤ ਵਾਲੇ ਨੇ ਜਾਂ ਦੂਸਰੇ ਨੇ, ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਮੈਂ ਕੀ ਕਹਿ ਰਿਹਾ। ਸਰ ਜੀ ਜਿੱਥੇ ਹਾਂਜੀ ਇੱਥੇ ਜਿੱਥੇ ਹੁਣ ਉਹੀ ਗੱਲ ਹੈ ਕਿ ਜਿਹੜਾ ਵੱਡਾ ਸ਼ਾਇਰ ਜਾਂ ਵੱਡਾ ਲਿਖਣ ਵਾਲਾ ਹੁੰਦਾ ਹੈ, ਉਹਦੀ ਇੱਕ ਪ੍ਰੀ ਰਿਕੁਇਜ਼ਿਟ ਹੁੰਦੀ ਹੈ ਕਿ ਤੁਹਾਨੂੰ ਉਸ ਨੂੰ ਪੜ੍ਹਨ ਲਈ ਹੋਰ ਵੀ ਬਹੁਤ ਕੁਝ ਪਹਿਲੇ ਪੜ੍ਹਿਆ ਹੋਣਾ ਚਾਹੀਦਾ ਹੈ। ਸਰ ਜੀ ਫਿਰ ਇੱਥੇ ਮੰਨੇ ਫਿਰ ਉਸ ਗੱਲ ਨਾਲ ਨਹੀਂ ਟੈਲੀ ਕਰਦਾ ਕਿ ਜਿੱਥੇ ਜਿਹੜਾ ਆਪਾਂ ਕਹਿੰਦੇ ਸੀਗੇ ਮੰਨੇ ਸੁਰਤ ਹੋਵੇ, ਜਿਹੜਾ ਉਹ ਇਨਸਾਨ ਜਿਹਨੇ ਉਸ ਦੁਨਿਆਵੀ ਹਸਤੀ ਦੀ ਹੋਂਦ ਨੂੰ ਮੰਨ ਲਿਆ ਹੋਵੇ, ਜਿਹੜੀ ਉਹਦੀ ਹੋਂਦ ਨੂੰ ਸਮਝ ਐਕਸੈਪਟ ਕਰਕੇ ਤੁਰਦਾ, ਉਹਦੇ ਨਾਲ ਫਿਰ ਏਦਾਂ ਹੁੰਦਾ, ਉਹ ਮੰਨੇ ਸੁਰਤ ਹੋਵੇ ਮਨ ਬੁੱਧ, ਮੰਨੇ ਸਗਲ ਪਵਨ, ਕੀ ਉਹਨੂੰ ਸਾਰੇ ਆਪਣੀ ਸਰਾਊਂਡਿੰਗਸ ਦੇ ਬਾਰੇ ਪਤਾ, ਮੰਨੇ ਮੋਹ ਚੋਟਾ ਨਾ ਖਾਏ। ਉਹੀ ਇਨਸਾਨ ਜਿਹੜਾ ਕਿ ਇਨਲਾਈਟਨਡ ਹੈ, ਜਿਹੜਾ ਕਿ ਉਸ ਹੋਂਦ ਨੂੰ ਐਕਸੈਪਟ ਕਰਕੇ ਤੁਰਿਆ, ਉਹਦੇ ਨਾਲ ਇਹ ਹੁੰਦਾ। ਨਹੀਂ ਮਤਲਬ ਉਹ ਤੇ ਜਿਹੜਾ ਹੈ, ਜਿਹੜੀ ਤੁਸੀਂ ਗੱਲ ਕਹਿ ਰਹੇ ਹੋ, ਉਹ ਤੇ ਮੈਂ ਪੜ੍ਹ ਰਿਹਾ ਬਸ। ਮੰਨੇ ਮੂੰਹ ਚੋਟਾ ਨਾ ਖਾਏ, ਤੁਸੀਂ ਇਹ ਕਹਿ ਰਹੇ ਹੋ ਕਿ ਜਿਹਨੇ ਉਹਨੂੰ ਮੰਨਿਆ ਦਿਲੋਂ, ਉਹਦਾ ਮੂੰਹ ਚੋਟ ਨਹੀਂ ਖਾਂਦਾ। ਨਹੀਂ ਤੁਹਾਡੀ ਗੱਲ ਸਹੀ ਹੈ, ਮੋਹ ਠੀਕ ਕਹਿ ਰਹੇ ਹੋ ਤੁਸੀਂ, ਪਰ ਮੈਂ ਕਹਿ ਰਹੀ ਜਿੱਥੇ ਇੱਥੇ ਮੰਨੇ ਕਹਿ ਰਿਹਾ, ਫਿਰ ਇਹ ਉਸ ਨੂੰ ਨਹੀਂ ਇਹ ਰੈਫਰ ਕਰ ਰਿਹਾ ਕਿ ਜਿਹੜਾ ਇਨਸਾਨ ਇਨਲਾਈਟਨਡ ਹੈ, ਜਿਨੇ ਉਸ ਦੁਨਿਆਵੀ ਹਸਤੀ ਦੀ ਹੋਂਦ ਨੂੰ ਮੰਨ ਲਿਆ ਹੈ। ਹਾਂ, ਇਹ ਹੋ ਸਕਦਾ, ਇੰਜ ਹੋ ਸਕਦਾ। ਚਲੋ ਜੀ ਅਗਲੀ ਪੌੜੀ। ਮੰਨੇ ਮਾਰਗ ਠਾਕ ਨਾ ਪਾਏ, ਮੰਨੇ ਪਤ ਸਿਓ ਪ੍ਰਗਟ ਜਾਏ, ਮੰਨੇ ਮਗ ਨ ਚੱਲੇ ਪੰਥ, ਮੰਨੇ ਧਰਮ ਸੇਤੀ ਸੰਬੰਧ, ऐसा नाम निरंजन होए जो मन जाने मन कोय। ठीक है जी, एक मिनट जियो जी जी।
ਹੁਣ ਇਹ ਹੈ ਕਿ ਜਿਹੜਾ ਪਹਿਲੀ ਲਾਈਨ ਹੈ ਉਹ ਕਹਿੰਦੀ ਹੈ ਮੰਨੇ ਮਾਰ ਠਾਕ ਨਾ ਪਾਏ। ਇਹਨੇ ਜਿਹੜਾ ਮੰਨੇ ਹੈ ਉਹ ਇੱਕ ਐਸਾ ਰਸਤਾ ਹੈ ਜਿਹਦੇ ਵਿੱਚ ਕਿਤੇ ਰੁਕਾਵਟ ਨਹੀਂ ਆ ਸਕਦੀ। ਉਹਦੇ ਵਿੱਚ ਕੋਈ ਠਾਕਣਾ ਦਾ ਮਨ ਹੁੰਦਾ ਰੋਕਣਾ। ਇਹ ਤੇ ਆਮ ਪੰਜਾਬੀ ਦਾ ਜਿਹੜਾ ਹੈ ਉਹ ਲਫ਼ਜ਼ ਹੈ ਠਾਕਣਾ। ਮੰਨੇ ਮਾਰਗ ਠਾਕ ਨਾ ਪਾਏ। ਜਿਹੜਾ ਮੰਨੇ ਤੇ ਜਿਹੜਾ ਦੱਸਿਆ ਹੋਇਆ ਰਸਤਾ ਹੈ ਉਹਦੇ ਵਿੱਚ ਕੋਈ ਉਹਨੂੰ ਰੋਕਿਆ ਨਹੀਂ ਜਾ ਸਕਦਾ। ਉਹਦੇ ਵਿੱਚ ਰੁਕਾਵਟ ਨਹੀਂ ਪਾਈ ਜਾ ਸਕਦੀ। ਮੰਨੇ ਪਤ ਪ੍ਰਗਟ ਸਿਉ ਜਾਏ। ਤੇ ਜਿਹੜਾ ਆਪਣਾ ਜਿਹੜਾ ਮੰਨੇ ਹੈ ਉਹ ਆਪਣਾ ਮੈਂ ਲਫ਼ਜ਼ ਲੱਭਣ ਦੀ ਕੋਸ਼ਿਸ਼ ਕਰ ਰਿਹਾ ਕੀ ਕਹਾਂ। ਪਤ ਦਾ ਮਤਲਬ ਤਾਂ ਹੈਗਾ ਆਦਰ ਇੱਜ਼ਤ। ਠੀਕ ਹੈ ਜੀ। ਪਤ ਸਿਓ ਉਹਦੀ ਇੱਜ਼ਤ ਉਹਦਾ ਆਦਰ ਵੱਧਦਾ ਹੈ। ਪ੍ਰਗਟ ਜਾਏ ਜ਼ਾਹਰ ਹੋ ਜਾਂਦਾ ਹੈ। ਸੋ ਉਹਦੀ ਜਿਹੜੀ ਇਹ ਜਿਹੜਾ ਰਸਤਾ ਹੈ ਇਹਦੀ ਜਿਹੜੀ ਇੱਜ਼ਤ ਇਹਤਰਾਮ ਆਨਰ ਹੈ ਉਹ ਸਾਫ਼ ਜ਼ਾਹਰ ਹੈ। ਉਹ ਨਜ਼ਰ ਆ ਜਾਂਦੀ ਹੈ। ਮੰਨੇ ਮੱਧ ਨਾ ਚੱਲੇ ਪੰਥ। ਇੱਥੇ ਜਿਹੜਾ ਮੱਧ ਹੈ ਉਹਦਾ ਮਤਲਬ ਵੀ ਹੈਗਾ ਰਸਤਾ। ਤੇ ਲਾਈਨ ਦਾ ਮਤਲਬ ਇੰਜ ਬਣਦਾ ਹੈ ਕਿ ਜਿਹੜਾ ਮੰਨੇ ਦਾ ਰਸਤਾ ਹੈ ਉਹ ਕੋਈ ਪੰਥ ਨਹੀਂ ਬਣਦਾ। ਉਹ ਕੋਈ ਆਰਗੇਨਾਈਜ਼ਡ ਰਿਲੀਜਨ ਨਹੀਂ ਬਣਦਾ। ਮੰਨੇ ਧਰਮ ਸੇਤੀ ਸੰਬੰਧ। ਜਿਹੜਾ ਇਹ ਮੰਨੇ ਹੈ ਉਹ ਧਰਮ ਜਿਹੜਾ ਹੈ ਧਰਮ ਦੇ ਨਾਲ ਇੱਕ ਧਰਮ ਦਾ ਕੀ ਮਤਲਬ ਹੁੰਦਾ ਜੀ? ਡਾਕਟਰ ਸਾਹਿਬ ਜੀ ਧਰਮ ਦਾ ਧਰਮ ਇੱਥੇ ਤੇ ਆਈ ਥਿੰਕ ਜਿਹੜਾ ਧਰਮ ਹੈ ਇੱਥੇ ਤੇ ਇਸ਼ਾਰਾ ਕੁਦਰਤ ਦੇ ਨਿਯਮ ਵੱਲ ਹੈ ਨਾ। ਧਰਮ ਤੇ ਕੁਦਰਤ ਦੇ ਨਿਯਮ ਵਿੱਚ ਰਹਿੰਦਿਆਂ ਹੋਇਆ ਇਸ ਹੋਣ ਦਾ ਸਫ਼ਰ ਜਿਹੜਾ ਮੁਕੰਮਲ ਕਰਦਾ। ਹਾਂਜੀ। ਜਿਹੜਾ ਧਰਮ ਹੈ ਉਹ ਨੇਚਰ ਹੈ, ਉਹ ਕੁਦਰਤ ਹੈ। ਤੇ ਮੰਨੇ ਧਰਮ ਸੇਤੀ ਸੰਬੰਧ। ਜਿਹੜਾ ਉਹ ਸੇਤੀ ਦਾ ਮਤਲਬ ਹੁੰਦਾ ਵਿਦ ਸੰਬੰਧ ਤਲਕ। ਉਹ ਨੇਚਰ ਦੇ ਨਾਲ ਹੀ ਇੱਕ ਤਲਕ ਹੈ। ਅਗਰ ਇਹਨੂੰ ਪਿਛਲੇ ਨਾਲ ਰੋੜੋ ਕਿ ਉਹ ਪੰਥ ਨਹੀਂ ਬਣਦਾ। ਉਹ ਕੋਈ ਸੈਕਟ ਨਹੀਂ ਬਣਦਾ। ਉਹ ਕੋਈ ਬਕਾਇਦਾ ਰਿਲੀਜਨ ਦਾ ਬਲਗਨ ਦੇ ਵਿੱਚ ਨਹੀਂ ਵੜਿਆ ਜਾਂਦਾ। ਉਹ ਨੇਚਰ ਦੇ ਨਾਲ ਇੱਕ ਤਲਕ ਹੈ ਸਿਰਫ। ਯਾਨੀ ਇਹ ਬਹੁਤ ਜ਼ਿਆਦਾ ਬਾਰੀਕ ਜਿਹੜੀ ਹੈ ਉਹ ਤਫਰੀਕ ਹੈਗੀ ਹੈ ਕਿ ਪੰਥ ਬਣਨਾ ਔਰ ਧਰਮ ਨਾਲ ਸੰਬੰਧ ਹੋਣਾ ਇਹ ਦੋ ਵੱਖਰੀਆਂ ਗੱਲਾਂ ਨੇ।
ਪੰਥ ਦਾ ਬਹੁਤ ਮਤਲਬ ਵਧੀਆ ਹੈਗਾ ਗੱਲ ਹੈ, ਬਹੁਤ ਵਧੀਆ ਡਿਫਰੈਂਸ ਇਹਨਾਂ ਦੋਹਾਂ ਦੇ ਵਿੱਚ। ਇਹਨਾਂ ਦੋਹਾਂ ਦੇ ਵਿੱਚ ਬੇਸਿਕ ਡਿਫਰੈਂਸ ਹੈ। ਹਾਂਜੀ ਪੰਥ ਜਿਹੜਾ ਹੈ ਉਹਦੇ ਵਿੱਚ ਐਕਸਟਰਨਲੀ ਜਾਂ ਬਾਹਰੋਂ ਡੂਜ਼ ਐਂਡ ਡੋਂਟ ਜਿਹੜੇ ਨੇ ਉਹ ਦੱਸੇ ਜਾਂਦੇ ਨੇ, ਉਹਨਾਂ ਦੇ ਨਾਲ ਪੰਥ ਬਣਦਾ ਹੈ। ਲੇਕਿਨ ਜਿਹੜਾ ਧਰਮ ਦੇ ਨਾਲ ਸੰਬੰਧ ਹੈ ਬੰਦੇ ਦਾ, ਉਹ ਅੰਦਰੋਂ ਸਮਝਣਾ ਹੈ। ਉਹ ਬਾਹਰ ਦੇ ਕਿਸੇ ਅਸੂਲ ਰੂਲ ਦੇ ਮੁਤਾਬਕ ਜਿਹੜਾ ਹੈ ਉਹ ਨਹੀਂ ਹੋਣਾ। ਹਾਂਜੀ ਬੀਬਾ ਜੀ। ਹਾਂਜੀ ਸਰ ਜੀ, ਹਾਂਜੀ ਠੀਕ ਹੈ ਜੀ। ਉਹੀ ਹੈ ਨਾ ਕਿ ਵੀ ਜੇ ਧਰਮ ਦਾ ਇੱਥੇ ਇਸ਼ਾਰਾ ਕੁਦਰਤ ਵਾਲੀ ਹੈ ਤੇ ਉਸ ਵਿੱਚ ਰਹਿੰਦਿਆਂ ਹੋਇਆਂ ਇਸ ਹੋਣ ਦਾ ਸਫ਼ਰ ਉਹ ਮੁਕੰਮਲ ਕਰਦਾ ਇਨਸਾਨ। ਆਓ, ਕਿਉਂਕਿ ਅਸੀਂ ਆਮ ਤੌਰ ਦੇ ਉੱਤੇ ਧਰਮ ਔਰ ਪੰਥ ਨੂੰ ਅਸੀਂ ਕਨਫਿਊਜ਼ ਕਰ ਦਿੰਦੇ ਹਾਂ। ਆਰਗੇਨਾਈਜ਼ਡ ਰਿਲੀਜਨ ਨਾਲ ਉਹਨੂੰ ਅਟੈਚ ਕਰ ਬਿਲਕੁਲ ਲੈਂਦੇ ਆ। ਅਟੈਚ ਕਰ। ਅੱਛਾ ਜੀ, ਇਹ ਹੁਣ ਆਖਰੀ ਪੌੜੀ ਹੈ ਇਹ। ਸਰ ਇੱਕ ਲਫ਼ਜ਼, ਸਰ ਜੀ ਇੱਕ ਲਫ਼ਜ਼ ਪੁੱਛਣਾ ਪਲੀਜ਼। ਜੀ ਜੀ। ਜਿਹੜਾ ਮੰਨੇ ਪਤ ਸਿਉ ਪ੍ਰਗਟ ਜਾਏ, ਜਿਹੜਾ ਪ੍ਰਗਟ ਲਫ਼ਜ਼ ਹੈ ਨਾ ਜੀ, ਜੇ ਤੁਸੀਂ ਇਹਨੂੰ ਐਜ਼ ਅ ਲਫ਼ਜ਼ ਹੀ ਦੇਖੋ, ਪ੍ਰਗਟ ਹੋਣਾ ਮੀਨਸ ਜਿੱਦਾਂ ਤੁਸੀਂ ਦੱਸਿਆ ਕਿ ਵੀ ਜ਼ਾਹਰ ਹੋਣਾ। ਯਾਨੀ ਕਿ ਜੇ ਤੁਸੀਂ ਹੁਣ ਇਨਸਾਨਾਂ ਦਾ ਅਸੀਂ ਇਨਸਾਨਾਂ ਦੇ ਨਾਲ ਉਹਨੂੰ ਅਟੈਚ ਕਰੀਏ ਇਸ ਲਫ਼ਜ਼ ਨੂੰ, ਤੇ ਹੋਇਆ ਕਿ ਜਦ ਤੁਸੀਂ ਜਨਮ ਦਿਓ, ਜਦ ਤੁਸੀਂ ਇਸ ਦੁਨੀਆ ਵਿੱਚ ਪ੍ਰਗਟ ਹੁੰਦੇ ਹੋ, ਜਦ ਤੁਸੀਂ ਜਨਮ ਦਿਓ, ਤੇ ਫਿਰ ਅਸੀਂ ਜਿੱਦਾਂ ਕਹਿੰਦੇ ਮੰਨੇ ਪਤ ਸਿਉ ਪ੍ਰਗਟ ਜਾਏ, ਮਤਲਬ ਕਿ ਇਹ ਜਿਹੜਾ ਜਦ ਉਹਦਾ ਆਪੋਜ਼ਿਟ ਹੋ ਗਿਆ, ਖਤਮ ਹੋਣਾ, ਰਾਈਟ। ਤੇ ਪ੍ਰਗਟ ਜਾਏ, ਪ੍ਰਗਟ ਹੋਣਾ ਔਰ ਪ੍ਰਗਟ ਜਾਏ ਮੀਨਸ ਜਦ ਤੁਸੀਂ ਇਸ ਦੁਨੀਆ ਤੋਂ ਜਾਂਦੇ ਹੋ, ਤੇ ਜੇ ਤੁਸੀਂ ਉਸ ਦੁਨਿਆਵੀ ਹਸਤੀ ਨੂੰ ਮੰਨਦੇ ਹੋ ਤੇ ਤੁਸੀਂ ਇੱਕ ਮੁਕੰਮਲ ਵਾਪਸ ਜਾਂਦੇ ਹੋ। ਪਤ ਰੱਖੀ ਹੋਈ, ਆਪਣੀ ਪਤ ਰੱਖ ਕੇ ਆਪਣਾ ਮੁਕੰਮਲ ਤੁਸੀਂ ਵਾਪਸ ਜਾਂਦੇ ਹੋ। that won't work। ਮਨੇ ਪਤ ਸਿਓ ਪ੍ਰਗਟ ਜਾਏ, ਜਿਹੜੀ ਹੈ ਨਾ ਆਪਣਾ ਯਾਨੀ ਬਗੈਰ ਇਜਾਜ਼ਤ ਦੇ ਬਗੈਰ ਕਿਸੇ ਹੋਰ ਦੱਸੇ ਜਿਹੜਾ ਹੈ ਉਹ ਜ਼ਾਹਰ ਹੋ ਜਾਂਦਾ, ਉਹ ਹੋ ਜਾਂਦਾ ਹੈ। ਠੀਕ ਹੈ ਜੀ, ਠੀਕ ਹੈ ਸਰ ਜੀ। ਹਾਂਜੀ ਠੀਕ ਹੈ ਸਰ ਜੀ। ਕਿਸੇ ਇਜਾਜ਼ਤ ਦੀ ਲੋੜ ਨਹੀਂ ਹੈਗੀ। ਅੱਛਾ ਜੀ। ਪਾਵਾ ਮੂਖ ਦੁਆਰ ਮੰਨੇ ਪਰਵਾਰੇ ਸਰ, ਮੰਨੇ ਤਰੇ ਤਾਰੇ ਗੁਰ ਸਿੱਖ, ਮੰਨੇ ਨਾਨਕ ਭੈ ਭਉ ਨਾ ਭਿਖ, ਭਿਖ ਵੀ ਹੋ ਸਕਦਾ, ਭੁੱਖ ਵੀ ਹੋ ਸਕਦਾ ਹੈ। ਐਸਾ ਨਾਮ ਨਿਰੰਜਨ ਹੋਏ, ਜੋ ਮਨ ਜਾਣੇ ਮਨ ਕੋਏ। ਠੀਕ ਹੈ ਜੀ। ਜੀ ਜੀ। ਜਿਹੜਾ ਮਨ ਹੈ, ਮੂਖ ਦਾ ਮਤਲਬ ਹੈ ਆਜ਼ਾਦੀ, ਦੁਆਰ ਦਾ ਮਤਲਬ ਹੈ ਦਰਵਾਜ਼ਾ, ਬੂਹਾ। ਇੰਜੀ ਹੈ ਨਾ ਜੀ। ਜੀਓ ਜੀ। ਤੇ ਮਨ ਜਿਹੜਾ ਹੈ, ਉਹ ਹੀ ਤੁਹਾਨੂੰ ਜਿਹੜਾ ਆਜ਼ਾਦੀ ਦਾ ਬੂਹਾ ਹੈ ਜਾਂ ਆਜ਼ਾਦੀ ਦਾ ਦਰਵਾਜ਼ਾ ਹੈ, ਉਹ ਦਿਖਾਉਂਦਾ ਹੈ। ਇਹਦੀ ਜਿਹੜੀ ਮੈਂ ਤਸ਼ਰੀਹ ਲਿਖੀ ਸੀਗੀ, ਉਹ ਮੈਂ ਤੁਹਾਡੇ ਸਾਹਮਣੇ ਪੜ੍ਹਨਾ ਹੈ। ਮੇਰਾ ਖਿਆਲ ਹੈ ਮੈਨੂੰ ਵੀ ਅੱਜ ਬੜੀ ਦੇਰ ਬਾਅਦ ਇਹ ਅੱਜ ਪੜ੍ਹਨ ਲੱਗਾ ਹੈ, ਜਿਹੜੀ ਪਹਿਲੇ ਮੈਂ ਲਿਖੀ ਸੀ। ਪਿਛਲੀ ਪੌੜੀ ਜਿੱਥੇ ਮੁੱਕੀ ਹੈ, ਉੱਥੋਂ ਸ਼ੁਰੂ ਹੁੰਦੀ ਹੈ। ਉਸ ਵਿੱਚ ਕਿਹਾ ਗਿਆ ਸੀ ਜੋ ਕੁਦਰਤ ਦੇ ਨਿਜ਼ਾਮ ਨਿਆਈ
ਮੁਨਸਫਾਨਾ ਮੰਨਿਆ ਜਾਵੇ ਤੇ ਉਸ ਦੀ ਆਦਰ ਕੀਤੀ ਜਾਵੇ। ਇਸ ਪੌੜੀ ਵਿੱਚ ਕਿਹਾ ਗਿਆ ਹੈ ਜੋ ਕੁਦਰਤ ਜੇ ਕੁਦਰਤ ਨੂੰ ਐਵੇਂ ਮੰਨ ਲਿਆ ਜਾਵੇ ਤੇ ਫਿਰ ਕੁਦਰਤ ਵਿੱਚ ਯਾਨੀ ਨੇਚਰ ਵਿੱਚ ਬੰਦੇ ਦੀ ਨਿਜਾਤ ਹੋ ਜਾਂਦੀ ਹੈ। ਆਜ਼ਾਦੀ ਤੇ ਖੁੱਲ੍ਹ ਦਾ ਰਸਤਾ ਦਿਸ ਜਾਂਦਾ ਹੈ ਤੇ ਫਿਰ ਇਵੇਂ ਲੱਗਦਾ ਹੈ ਜਿਵੇਂ ਹਾਰ ਹੋ ਗਿਆ, ਇਹ ਰਾਤ ਆ ਗਈ ਹੈ। ਕੁਦਰਤ ਨਾਲ ਏਕਤਾ ਜਿਵੇਂ ਵਗਦੇ ਪਾਣੀ ਨੂੰ ਦੇਖਣਾ ਤੇ ਉਸ ਨਾਲ ਆਪ ਵੀ ਤਰਨਾ, ਇਹ ਅਜਿਹਾ ਤਜਰਬਾ ਹੈ ਜੋ ਜਿਵੇਂ ਗਿਆਨ ਨੂੰ ਚੱਖ ਕੇ ਵੇਖਿਆ ਜਾਵੇ। ਦੀ ਇਹ ਵੀ ਹਾਲਤ ਵਿੱਚ ਨਾ ਡਰ ਹੈ ਤੇ ਨਾ ਹੀ ਭੁੱਖ ਹੈ। ਇਹਦੇ ਵਿੱਚ ਕੋਈ ਇਹ ਮੈਂ ਛੜੀਆਂ ਵਿੱਚੋਂ ਹੈ ਨਾ, ਮੰਨੇ ਤਰੇ ਤਾਰੇ ਗੁਰਸੁਖ। ਅੱਛਾ ਜੀ, ਜਿਹੜਾ ਮਨ ਹੈ ਉਹ ਆਪ ਵੀ ਤਰਦਾ ਹੈ ਤੇ ਉਹ ਆਪਣੇ ਚਾਨਣ ਦੇ ਨਾਲ ਦੂਜਿਆਂ ਨੂੰ ਵੀ ਤਾਰਦਾ ਹੈ। ਤੇ ਮੰਨੇ ਨਾਨਕ ਜਿਹੜਾ ਇਹ ਮੰਨੇ ਹੈ, ਇਹ ਨਾ ਹੀ ਇਹ ਖੌਫ ਹੈ, ਡਰ ਹੈ, ਤੇ ਨਾ ਹੀ ਇਹ ਜੇ ਤੇ ਇੱਕ ਤੇ ਪੜ ਸਕਦੇ ਹੋ ਤੁਸੀਂ ਭੁੱਖ ਦਾ ਮਤਲਬ ਹੈ ਤਮਾ, ਕਿਸੇ ਚੀਜ਼ ਨੂੰ ਹਾਸਲ ਕਰਨ ਦੀ ਖਾਸ਼ ਪੈਦਾ ਹੋਣਾ। ਤੇ ਤੁਸੀਂ ਭੀਖ ਵੀ ਯਾਨੀ ਪੜ ਸਕਦੇ ਹੋ ਕਿ ਭੀਖ ਯਾਨੀ ਜਿਹੜੀ ਮੰਨੇ ਹੈ ਉਹ ਨਾ ਡਰ ਹੈ ਨਾ ਭੀਖ ਹੈ, ਭੀਖ ਦੇ ਤੌਰ ਤੇ ਨਹੀਂ ਮਿਲਦੀ ਤੇ ਉਹਦੇ ਵਿੱਚ ਡਰ ਦਾ ਵੀ ਕੋਈ ਐਲੀਮੈਂਟ ਨਹੀਂ ਹੈਗਾ। ਐਸਾ ਨਾਮ ਨਿਰੰਜਨ ਹੋਏ ਜੋ ਮਨ ਜਾਣੇ ਮਨ ਕੋਏ। ਤੇ ਇੱਥੇ ਇਹ ਆਪਣਾ ਇਹ ਜਿਹੜੀ ਮੰਨੇ ਵਾਲੀ 4 ਪੌੜੀਆਂ ਸਨ, ਇਹ ਅਸੀਂ ਕੀਤੀਆਂ ਨੇ ਤੇ ਹੁਣ ਤੇ ਇਕੱਠੀ ਗੱਲ ਕਰ ਲਈਏ, ਇਹਨਾਂ ਨੂੰ ਇਕੱਠਿਆਂ ਕਰਕੇ ਤੇ ਇੱਥੇ ਗੱਲ ਕਰੀਏ ਕਿ ਕੀ ਗੱਲ ਬਣੀ। ਹਾਂਜੀ, So, sorry, can I just clarify? So, you know, Sikh, Sukh, Bik, Book, is that 4 different meanings or are they similar? Sorry, I got confused. हाँ बिल्कुल सुख है ना। Yeah, but Sikh meaning like to learn or no? Learn, yes. To learn, okay, all right, okay. Teak, thank you. मैं एक बारी करना है कि मैं एक बारी इन्हां पौड़ियां ਨੂੰ ਫੇਰ ਪੜ੍ਹ ਦਿੰਦਾ ਹੈ, ਫਿਰ ਤੁਸੀਂ ਆਪਣੇ ਜ਼ਿਹਨ ਚ ਲਿਆਓ ਕਿ ਤੁਹਾਡੇ ਜ਼ਿਹਨ ਦੇ ਵਿੱਚ ਕੀ ਆਉਂਦਾ ਹੈ। मन की गत कही ना जाए, जे को कहे पीछे पछताए, कागज कलम ना लिखनहार, मन्ने का बह करन विचार, ऐसा नाम निरंजन होए जे मन जाने मन कोय। सुरत होवे मन बुद्ध, मन्ने सगल भवन की सुध, मन्ने मोह चोटा ना खाए, मन्ने जम के साथ न जाए, ऐसा नाम निरंजन होए जो मन जाने मन कोय। मन्ने मार्ग ठाक ना पाए,
मन्ने पत स्यो प्रगट जाए, मन्ने मग न चले पंथ, मन्ने धरत सेती संबंध, ऐसा नाम निरंजन होए, जो मन जाने मन कोय। मन्ने पावा मोख द्वार, मन्ने परवारे साधार, मन्ने तरे तारे गुर सिख, मन्ने नानक भै न भिख, ऐसा नाम निरंजन होए, जो मन जाने मन कोय। ਇਹ ਹੁਣ ਮੈਂ ਸਾਰੀਆਂ ਪੌੜੀਆਂ ਇੱਕ ਤੋਂ ਬਾਅਦ ਦੂਜੀ ਪੜ੍ਹੀ ਹੈ, ਤੇ ਮੈਂ ਚਾਹੁੰਦਾ ਕਿ ਤੁਸੀਂ ਇਹਦੇ ਵਿੱਚ ਇਹ ਦੇਖੋ ਕਿ ਜਿਹੜਾ ਆਰਗੂਮੈਂਟ ਹੈ ਉਹ ਕਿਵੇਂ ਇਵਾਲਵ ਹੋ ਰਿਹਾ। ਜ਼ਰਾ ਤੁਸੀਂ ਵੀ ਆਪਣੇ ਜ਼ਿਹਨ ਤੇ ਜ਼ੋਰ ਪਾ ਕੇ ਇਹਨੂੰ ਕਰਕੇ ਕਰਨ ਦੀ ਕੋਸ਼ਿਸ਼ ਕਰੋ। ਹਾਂਜੀ, ਸਰ ਜੀ ਮਾਫੀ ਮੰਗਦੀ ਹਾਂ, ਅਖੀਰਲੀ ਪੌੜੀ ਵੱਲ ਥੋੜਾ ਜਾਈਏ। ਹਾਂਜੀ ਬਿਲਕੁਲ। ਹਾਂਜੀ, ਜਿਹੜਾ ਅਸੀਂ ਕਹਿੰਦੇ ਨਾ ਮੰਨੇ ਪਾਵੇ ਮੋਖ ਦੁਆਰ, ਹੈ ਨਾ ਜੀ। ਤੇ ਮੋਕਸ਼ ਜਿਹਨੂੰ ਕਹਿੰਦੇ ਨੇ, ਮੋਖ ਜਾਂ ਮੋਕਸ਼, ਤੇ ਹਾਂਜੀ, ਤੇ ਇਹ ਮੇਰਾ ਇਜ਼ ਇਟ ਕਿ ਵੀ ਜਦ ਤੁਸੀਂ ਉਸ ਦੁਨਿਆਵੀ ਹਸਤੀ ਦੀ ਹੋਂਦ ਨੂੰ ਤੁਸੀਂ ਵਿਦਆਊਟ ਇਹ ਡਾਊਟ ਐਕਸੈਪਟ ਕਰ ਲੈਂਦੇ ਹੋ, ਤੇ ਤੁਹਾਨੂੰ ਆਪੇ ਮੋਕਸ਼ ਮਿਲ ਜਾਂਦਾ, ਰਾਈਟ? ਹਾਂਜੀ, ਠੀਕ ਹੈ ਨਾ ਜੀ। ਸੋ ਦ ਪਹਿਲੀ ਲਾਈਨ ਤੇ ਹੀ, ਹਾਂਜੀ, ਮਤਲਬ ਇਹ ਹੈ ਕਿ ਪਹਿਲੇ ਉੱਤੇ, ਇਸ ਪੌੜੀ ਤੋਂ ਪਹਿਲੇ ਉੱਤੇ ਮੰਨੇ ਦੀਆਂ ਕਈ ਨੈਗੇਟਿਵ ਤੇ ਕਈ ਪੋਜ਼ਿਟਿਵ ਕਰੈਕਟਰਿਸਟਿਕਸ ਦੱਸੀਆਂ ਗਈਆਂ, ਠੀਕ ਹੈ ਨਾ ਜੀ? ਜੀ ਪੌੜੀਆਂ 'ਚ, ਠੀਕ। ਹਾਂਜੀ। ਅੱਛਾ, ਉਹਨਾਂ ਨੂੰ ਦੱਸਣ ਤੋਂ ਬਾਅਦ, ਯਾਨੀ ਨਾ ਤੇ ਉਹ ਭਿੱਖ ਹੈ ਤੇ ਨਾ ਉਹ ਭਾਵ ਹੈ, ਤੇ ਹੁਣ ਇੱਕ ਪੋਜ਼ਿਟਿਵ ਕਨਕਲੂਜਨ ਕੱਢਿਆ ਜਾ ਰਿਹਾ ਹੈ ਕਿ ਇਹ ਉਹ ਹੈ ਜਿਹਦੇ ਨਾਲ ਆਜ਼ਾਦੀ ਮਿਲਦੀ ਹੈ, ਆਜ਼ਾਦੀ ਦਾ ਬੂਹਾ ਖੁੱਲਦਾ ਹੈ। ਹਾਂਜੀ, ਸੋ ਫਿਰ ਉਹੀ ਕਹਿੰਦੇ ਨੇ ਕਿ ਤੁਸੀਂ ਨਾਟ ਓਨਲੀ ਉਸਨੂੰ ਗਿਆਨ ਦੀ ਜਾਗਰਤੀ ਹੋ ਜਾਂਦੀ ਹੈ, ਉਹ ਸੁਸਾਇਟੀ ਨੂੰ ਵੀ ਉਸ ਗਿਆਨ ਦਾ ਫਾਇਦਾ ਪਹੁੰਚਾਉਂਦਾ ਹੈ, ਜਿੱਦਾਂ ਉਹ ਕਹਿੰਦੇ ਨੇ ਨਾ ਪਰਵਾਰੇ ਸਾਧਾਰ, ਰਾਈਟ? ਹਾਂਜੀ। ਤੇ ਫਿਰ ਇਹ ਕਹਿੰਦੇ ਨੇ ਕਿ ਵੀ ਮੰਨੇ ਤਰੇ ਤਾਰੇ ਗੁਰਸਿੱਖ, ਮੰਨੇ ਨਾਨਕ ਭਵੇ ਨਾ ਭਿਖ। ਉਹ ਕਹਿੰਦੇ ਨੇ ਨਾਨਕ ਤੈਨੂੰ ਕਿਸੇ ਗੁਰੂ ਕੋਲੋਂ ਭੀਖ ਮੰਗਣ ਦੀ ਲੋੜ ਨਹੀਂ, ਕਿਉਂਕਿ ਜਿਸਨੇ ਗਿਆਨ ਨੂੰ ਗੁਰੂ ਮੰਨਿਆ ਉਹੀ ਇਸ ਭਵ ਸਾਗਰ ਵਿੱਚ ਪਾਰ ਉਤਰਦਾ। ਨਹੀਂ, ਨਾਨਕ ਮੰਨੇ, ਨਾਨਕ ਭੈ, ਨਾਨਕ ਜਿਹੜਾ ਮੰਨੇ, ਨਾਨਕ ਭਵੇ ਨਾ ਭਿਖ, ਭਵੇ ਕਹਿ ਲੋ, ਭਵੇ ਕਹਿ ਲੋ, ਮੰਨੇ। ਇਹਨਾਂ ਦੋਨਾਂ ਜੇ ਲਾਈਨਾਂ ਨੂੰ ਆਪਾਂ ਜੋੜੀਏ ਨਾ, ਮੰਨੇ ਤਰੇ ਤਰੇ ਗੁਰਸਿੱਖ, ਮੰਨੇ ਨਾਨਕ ਭਵੇ ਨਾ ਭਿਖ। ਨਾਨਕ ਤੈਨੂੰ ਕਿਸੇ ਗੁਰੂ ਦੀ ਭੀਖ ਮੰਗਣ ਦੀ ਲੋੜ ਨਹੀਂ, ਜੇ ਤੈਨੂੰ ਜਾਗਰਤੀ ਹੋ ਗਈ ਹੈ ਤੇ ਤੂੰ ਇਸ ਸੰਸਾਰ ਦੇ ਜਿੱਦਾਂ ਤਰੇ ਤਾਰੇ, ਭਵ ਸਾਗਰ ਤਰੇ ਤਾਰੇ ਹੋਣਾ ਨਾ। ਜਿਹੜਾ ਬੰਦਾ ਉਸ ਰਾਹ ਤੇ ਸਿੱਖਣ ਨੂੰ ਤੁਰ ਪਿਆ, ਮਤਲਬ ਕਿ ਇਨਲਾਈਟਨਮੈਂਟ ਦੀ ਰਾਹ ਦੇ ਵਿੱਚ, ਮਤਲਬ ਹੈ ਕਿ ਜਿਹੜਾ ਮੰਨੇ ਹੈ ਉਹ ਆਪ ਹੀ ਤਰਦਾ ਤੇ ਆਪ ਹੀ ਤਾਰਦਾ ਹੈ। ਜੀਓ ਜੀ, ਇਹ ਕਹਿਣ ਦੀ ਕੋਸ਼ਿਸ਼ ਕਰ ਰਹੀ ਸੀ। ਹਾਂ, ਇਹ ਇੰਜ ਕਹੋ ਨਾ ਕਿ ਉਹ ਆਪ ਹੀ ਤਰਦਾ ਹੈ ਤੇ ਆਪ ਹੀ ਤਾਰਨ ਦੀ ਕੋਸ਼ਿਸ਼ ਕਰਦਾ ਹੈ, ਤੇ ਉਹ ਨਾਨਕ ਉਹ ਨਾ ਖੌਫ ਵਿੱਚ ਹੈ ਤੇ ਨਾ ਉਹ ਭੀਖ ਵਿੱਚ ਮਿਲਦਾ ਹੈ, ਉਹ ਆਪ ਹੀ ਤਰਦਾ ਤੇ ਤਾਰਦਾ ਹੈ। ਜਿਹੜੇ ਆਰਗੇਨਾਈਜ਼ ਮਜ਼ਹਬ ਵਾਲੇ ਨੇ ਨਾ, ਉਹਨਾਂ ਦੇ ਉਹਨਾਂ ਦੇ ਕੋਲ ਦੋ ਹੀ ਮੇਨ ਹਥਿਆਰ ਨੇ, ਇੱਕ ਤੇ ਖੌਫ ਤੇ ਦੂਸਰਾ ਤਮਾ।
ਜੇ ਤੁਸੀਂ ਮਤਲਬ ਖੌਫ ਇਹ ਹੈ ਕਿ ਜੇ ਇਹ ਕੰਮ ਕਰੋਗੇ ਤੇ ਭਗਵਾਨ ਜਾਂ ਖੁਦਾ ਜਾਂ ਰੱਬ ਤੁਹਾਡੇ ਤੋਂ ਨਾਰਾਜ਼ ਹੋ ਜਾਏਗਾ ਤੇ ਤੁਹਾਨੂੰ ਸਜ਼ਾ ਦੇਗਾ, ਇਹ ਠੀਕ। ਤੇ ਜੇ ਉਹ ਤੁਹਾਡੇ ਕੋਲ ਰਾਜ਼ੀ ਹੋ ਗਿਆ ਤੇ ਉਹ ਤੁਹਾਡੀ ਜਿਹੜੀ ਭੁੱਖ ਹੈ ਜਾਂ ਜਿਹੜੀ ਤੁਹਾਡੀ ਤਮਾ ਹੈ ਉਹਨੂੰ ਪੂਰੀ ਕਰ ਦੇਗਾ। ਸੋ ਇਹ ਪੋਜ਼ਿਟਿਵ ਨੈਗੇਟਿਵ ਜਿਹੜੇ ਦੋ ਆਸਪੈਕਟਸ ਆਰਗੇਨਾਈਜ਼ਡ ਮਜ਼ਹਬ ਦੇ ਲੋਕ ਜਿਹੜੇ ਨੇ ਇਹਨਾਂ ਦੇ ਜ਼ਰੀਏ ਲੋਕਾਂ ਨੂੰ ਕੰਟਰੋਲ ਕਰਦੇ ਨੇ। ਤੇ ਨਾਨਕ ਇਹ ਕਹਿ ਰਹੇ ਨੇ ਕਿ ਇਹ ਦੋਵੇਂ ਨਹੀਂ ਹੈਗੇ, ਉਹਦੇ ਵਿੱਚ ਮਨੇ ਦੇ ਵਿੱਚ ਇਹ ਦੋਵੇਂ ਨਹੀਂ ਹੈਗੇ। ਜੇ ਤੁਸੀਂ ਆਪਣਾ ਡਰ ਕੇ ਕਿਸੇ ਨੂੰ ਮੰਨਿਆ ਤੇ ਤੁਸੀਂ ਉਹ ਨਾ ਮੰਨਿਆ ਵਰਗਾ ਹੈਗਾ। ਜੇ ਤੁਸੀਂ ਲਾਲਚ ਵਿੱਚ ਮੰਨਿਆ ਤੇ ਤਾਂ ਵੀ ਉਹ ਨਾ ਮੰਨਿਆ ਵਰਗਾ ਹੀ ਹੈਗਾ। ਜਿਹੜਾ ਮੰਨਣਾ ਹੈ ਉਹ ਬਗੈਰ ਕਿਸੇ ਖੌਫ ਤੇ ਬਗੈਰ ਕਿਸੇ ਲਾਲਚ ਦੇ ਮੰਨਣਾ ਹੈ। ਜੇ ਤੈਂ प्यार करन का चाहो सिर धर धर तली गली मेरी आओ। इंजी है ना जी? बिल्कुल सर जी, हाँ जी। और कोई बोलो ना, आज तो और को बोल ही नहीं रहा। Can I make an observation? Oh, sorry. Go ahead, Maria. No, I just want to say my observation now, since you read all the Boris together and connecting it to the Sunniye. So my understanding is all the like organized religions, if Baba Guru Nanak Ji negated them, in these Boris, he's concreting to go internally, to make that connection with nature. I feel like he's emphasizing it in these Boris. That's the feeling I get. हाँ, इन्ना पौड़ियां दे विच ये जड़ियां पहलियां पौड़ियां जड़ियां सुनिए वालियां पौड़ियां दी निगेशन सी, उन्ना पौड़ियां दी निगेशन दे जवाब दे विच जड़ियां ने हुण पॉजिटिव असर्शन जड़ी है वो कीती जा रही है मने दे नां ते, और ओदियां कैरेक्टरिस्टिक्स बयान कीते जा रहे ने, और ओदी जड़ी ਉਹਦੇ ਨਾਲ ਜੋ ਉਹ ਕਿਵੇਂ ਅਮਲ ਕਰਦਾ ਹੈ ਉਹ ਇਹਦੇ ਵਿੱਚ ਦੱਸਿਆ ਜਾ। ਹੋਰ ਡਾਕਟਰ ਜਿਹੜੀ ਐਕਸਕਿਊਜ਼ ਮੀ ਕਿ ਕਨਫਿਊਜ਼ਨ ਬਹੁਤ ਜਿਹੜੀ ਪੈਦਾ ਹੋ ਰਹੀ ਹੈ ਵਰਡ ਜਿਹੜਾ ਆਪਣੇ ਮੰਨੇ ਦੇ ਉੱਤੇ ਟ੍ਰੈਡੀਸ਼ਨਲ ਜਿਹੜੇ ਕਹਿੰਦੇ ਨੇ ਉਹ ਤਾਂ ਕਹਿੰਦੇ ਕਿ ਕਿਸੇ 'ਚ ਬਿਲੀਵ ਕਰਨਾ ਜਾਂ ਕਿਸੇ ਨੂੰ ਐਕਸੈਪਟ ਕਰਨਾ ਕਿਸੇ ਸੁਪਰ ਪਾਵਰ ਨੂੰ, ਜਿਸ ਨੂੰ ਉਹ ਟ੍ਰੈਡੀਸ਼ਨਲਸ ਨੇ ਮੰਨੇ ਦਾ ਲਫ਼ਜ਼ ਉਹ ਵਰਤਦੇ ਨੇ। ਅਸੀਂ ਜੋ ਕਹਿ ਰਹੇ ਇੱਥੇ ਕਿ ਮੰਨੇ ਇਹ ਕਿ ਤੁਹਾਡਾ ਖੁਦ ਆਪਣਾ ਇਨਲਾਈਟਨਡ ਮਾਈਂਡ ਹੈ, ਉਹਨੂੰ ਅਸੀਂ ਮੰਨੇ ਕਹਿ ਰਹੇ ਹਾਂ। ਬਿਲਕੁਲ ਬਿਲਕੁਲ, ਬਾਹਰੋਂ ਕੋਈ ਚੀਜ਼ ਨਹੀਂ, ਸਿਰਫ ਖੁਦ ਆਪਣੇ ਹੀ ਮਨ ਨੂੰ ਤੁਸੀਂ ਰੋਸ਼ਨ ਕਰ ਲਿਆ ਔਰ ਉਹਦੇ 'ਚ ਬਿਲੀਵ ਕਰਨ ਲੱਗ ਪਏ। ਬਿਲਕੁਲ ਬਿਲकुल। ਸਰ ਜੀ ਜਦ ਵੀ ਇੱਥੇ ਦੁਆਰ ਦਾ ਆਂਦਾ, ਜਿੱਦਾਂ ਦੁਆਰ ਮੁੱਖ ਦੁਆਰ, ਇਹ ਆਦੇ ਅਲਿਊਡਿੰਗ ਟੂ ਦ 10ਵਾਂ ਦੁਆਰ। ਇਹ ਦੁਆਰ ਜਿਹੜਾ ਮੈਨੂੰ ਹਮੇਸ਼ਾ 10ਵੇਂ ਦੁਆਰ ਦਾ ਔਰ ਇਹਦਾ ਦੁਆਰ ਦਾ ਥੋੜੀ ਜਿਹੀ ਕਨਫਿਊਜ਼ਨ ਰਹਿੰਦੀ। ਇਜ਼ ਦਿਸ ਦ ਸੇਮ ਵਨ ਕਿ ਕੋਈ ਅਲੱਗ ਸ਼ੈ ਦੁਆਰ ਜਦ ਵੀ ਮੈਂਸ਼ਨ ਕਰਦੇ ਆ? नहीं, 10वां द्वार नहीं, द्वार का मतलब है कि एक रास्ता निकलन का, एक बाहर निकलन का रास्ता। तो सिंपल टर्म्स ही इत्थे कह रहे हैं। हाँ जी, मूक द्वार का मतलब है निजात का रास्ता जी। लो जी, अगर फिर किसी ने कोई
ਸਵਾਲ ਨਹੀਂ ਤੇ ਫਿਰ ਅਸੀਂ ਕਨਕਲੂਡ ਕਰ ਲਈਏ। ਹਾਂਜੀ ਮੇਰਾ ਖਿਆਲ ਹੈ ਠੀਕ ਹੈ, ਵੈਰੀ ਨਾਈਸ। ਮੇਰਾ ਆਓ ਚਲੋ ਖੈਰ ਹਾਂਜੀ ਆਪਣਾ ਦੱਸੋ। ਆਪਣਾ ਤੁਸੀਂ ਰਿਕਾਰਡਿੰਗ ਬੰਦ ਕਰੋ, ਇੱਕ ਮੈਂ ਤੁਹਾਨੂੰ ਗੱਲ ਦੱਸਣੀ ਹੈ।